ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਅੱਜ 13 ਦਸੰਬਰ 2016 30 ਮੱਘਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਜਿਹੜੇ ਅੱਜ ਦੇ ਅਹਿਮ ਇਸ਼ੂ ਹੈਗੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ। ਜੀ ਅੱਜ ਦੀ ਸ਼ੁਰੂਆਤ ਅਸੀਂ ਦੋ ਖੁਸ਼ੀ ਦੀਆਂ ਖਬਰਾਂ ਦੇ ਨਾਲ ਕਰਦੇ ਹਾਂ ਜੀ, ਕਿਉਂਕਿ ਜਦੋਂ ਫਿਰ ਅਸੀਂ ਇਸ਼ੂਸ ਜਾਣਦੇ ਹਾਂ ਉਹਦੇ ਚੋਂ ਤਾਂ ਬਹੁਤ ਕੁਝ ਸਾਡੀ ਉਸ ਧਰਤੀ ਤੋਂ ਉਦਾਸੀ ਵਾਲਾ ਨਿਕਲਦਾ। ਪਰ ਜਦੋਂ ਤੁਸੀਂ ਕਿਸੇ ਸਫ਼ਰ 'ਤੇ ਤੁਰਦੇ ਹੋ, ਕਿਸੇ ਰਸਤੇ ਨੂੰ ਚੁਣਦੇ ਹੋ ਜਾਂ ਜਿਹੜੇ ਤੁਹਾਡੇ ਹਮਸਫ਼ਰ ਹੁੰਦੇ ਨੇ ਉਹਨਾਂ ਦੇ ਦੁੱਖ ਸੁੱਖ ਦੇ ਤੁਸੀਂ ਸਾਥੀ ਬਣਦੇ ਹੋ ਜਾਂ ਉਹਨਾਂ ਵਿਕਟਰੀਜ਼ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਜ਼ਾਹਰਾ ਤੌਰ 'ਤੇ ਖੁਸ਼ੀ ਦੀ ਗੱਲ ਹੈ। ਸਭ ਤੋਂ ਪਹਿਲਾਂ ਭਾਈ ਰੇਸ਼ਮ ਸਿੰਘ, ਅਮਰੀਕਨ ਸਿਟੀਜ਼ਨ, ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਏਅਰਪੋਰਟ 'ਤੇ ਇਸ ਲਈ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਿਛਲੇ 10 ਨਵੰਬਰ 2015 ਦੇ ਸਰਬੱਤ ਖਾਲਸਾ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਰਜਿਸਟਰ ਕੀਤਾ ਗਿਆ ਸੀ। ਦਿੱਲੀ ਤੋਂ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਔਰ 4 ਨਵੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ। ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਅਮਰੀਕਨ ਐਮਬੈਸੀ ਪਹਿਲੇ ਦਿਨ ਤੋਂ ਹੀ ਐਕਟਿਵ ਰਹੀ। ਕੁਛ ਨਾ ਕੁਛ ਜਿਹੜਾ ਇੰਟਰਨਲ ਜਿਹਨੂੰ ਅਸੀਂ ਦਬਾਅ ਕਹਿੰਦੇ ਹਾਂ ਉਹ ਵੀ ਜਾਰੀ ਰਿਹਾ। ਕਾਂਗਰੈਸ਼ਨਲ ਸਿੱਖ ਕਾਕਸ ਵੀ ਇਹਦੇ 'ਚ ਕਿਸੇ ਹੱਦ ਤੱਕ ਇਨਵੋਲਵ ਸੀ ਔਰ ਬਾਹਰਲੇ ਸਿੱਖਾਂ ਨੇ ਖਾਸ ਤੌਰ 'ਤੇ ਵੋਇਸਿਸ ਫਾਰ ਫਰੀडम, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਸਿੱਖਸ ਨੇ ਅਜੇ 4-5 ਦਿਨ ਪਹਿਲਾਂ ਇੱਕ ਪੈਟੀਸ਼ਨ ਵੀ ਵਾਈਟ ਹਾਊਸ ਨੂੰ ਐਡਰੈਸਡ ਲਾਂਚ ਕੀਤੀ ਜਿਸ ਦੇ ਵਿੱਚ ਅਮਰੀਕਨ ਸਰਕਾਰ ਨੂੰ ਕਿਹਾ ਗਿਆ ਸੀ ਕਿ ਜਿਹੜੀ ਭਾਰਤ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ, ਧਰਮ ਦੀ ਆਜ਼ਾਦੀ, ਉਸ ਦੀ ਬਹਾਲੀ ਦੇ ਲਈ, ਕਿਉਂਕਿ ਸਰਬੱਤ ਖਾਲਸਾ 'ਚ ਸ਼ਮੂਲੀਅਤ ਮੁੱਢਲਾ ਹੱਕ ਹੈ, ਇੱਕ ਉਹ ਪਲੇਟਫਾਰਮ ਹੈ ਜਿਹੜਾ ਕਿ ਧਾਰਮਿਕ ਆਜ਼ਾਦੀ ਦੇ ਦਾਇਰਾ ਕਾਰ 'ਚ ਆਉਂਦਾ ਔਰ ਵਾਈਟ ਹਾਊਸ ਨੂੰ ਕਿਹਾ ਗਿਆ ਸੀ ਕਿ ਉਹ ਇੰਟਰਵੀਨ ਕਰਨ ਔਰ ਇਸ ਪੈਟੀਸ਼ਨ ਦੇ ਉੱਤੇ ਜਿਹੜਾ ਦੁਨੀਆ ਭਰ ਦੇ ਵਿੱਚ ਕਾਰਵਾਈ ਹੋਣੀ ਸ਼ੁਰੂ ਹੋਈ ਸੀ। ਸੋ ਜਿਵੇਂ ਕਨਫਿਊਸ਼ੀਅਸ ਦਾ ਇਹ ਕਹਿਣਾ ਹੈ ਕਿ ਜਿਹੜੀ ਵਧੀਆ ਜਿੱਤ ਹੁੰਦੀ ਹੈ ਉਹੀ ਹੁੰਦੀ ਹੈ ਜਿਹੜੀ ਬਿਨਾਂ ਖੂਨ ਡੋਲੇ ਜਿੱਤੀ ਜਾਏ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਤਰੀਕ ਸੀ ਅੱਜ ਔਰ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਜੇ ਉਹ ਅੰਮ੍ਰਿਤਸਰ ਜੇਲ੍ਹ 'ਚ ਨੇ ਕਿਉਂਕਿ ਉਸ ਦੇ ਲਈ ਪਰਸਨਲ ਪੇਸ਼ੀ ਲਈ ਨਹੀਂ ਹੋਣਾ ਪੈਂਦਾ। ਸੋ ਉੱਥੋਂ ਜਿਹੜੇ ਆਰਡਰਸ ਨੇ ਜਦੋਂ ਅੰਮ੍ਰਿਤਸਰ ਜਾਣਗੇ ਸੋ ਉਹਨਾਂ ਨੂੰ ਰਿਲੀਜ਼ ਕੀਤਾ ਜਾਏਗਾ। ਅਸੀਂ ਹੋਪ ਕਰਦੇ ਹਾਂ ਕਿ ਉਹਨਾਂ ਦੇ ਡਾਕੂਮੈਂਟ, ਕਿਉਂਕਿ ਅਮਰੀਕਨ ਪਾਸਪੋਰਟ ਉਹਨਾਂ ਦਾ ਟਰੈਵਲ ਨਾਲ ਸੰਬੰਧਿਤ ਜਿਹੜਾ ਪਾਰਟ ਹੈ ਉਹ ਜੇਲ੍ਹ ਸੁਪਰਡੈਂਟ ਅੰਮ੍ਰਿਤਸਰ ਕੋਲ ਹੈ ਵੀ ਉਹਨਾਂ ਨੂੰ ਦਿੱਤਾ ਜਾਏਗਾ ਔਰ ਇਸ ਗੱਲ ਦੀ ਅਸੀਂ ਆਸ ਕਰਦੇ ਹਾਂ ਕਿ ਇਹ ਕੇਸ ਡਿਸਮਿਸ ਕੀਤਾ ਜਾਏਗਾ ਕਿਉਂਕਿ ਇਹ ਬੜਾ ਜ਼ਰੂਰੀ ਹੈ ਔਰ ਇਹ ਮੈਸੇਜ ਜੇ ਅਸੀਂ ਇਸ ਪਾਸੇ ਵੱਲ ਦੇਖਦੇ ਹਾਂ ਕਿ ਬਾਹਰਲੇ ਸਿੱਖਾਂ ਦਾ ਜਾਂ ਡਾਇਸਪੋਰਾ ਸਿੱਖ ਕਿਵੇਂ ਪ੍ਰਭਾਵਿਤ ਕਰ ਰਹੇ ਨੇ ਪੰਜਾਬ ਦੇ ਵਿੱਚ, ਨਾ ਸਿਰਫ ਪੋਲੀਟੀਕਲ ਡਿਸੀਜਨ ਮੇਕਿੰਗ ਨੂੰ, ਈਵਨ ਜੁਡੀਸ਼ਰੀ ਤੱਕ ਵੀ, ਤੇ ਇਹ ਇੱਕ ਸਾਡੇ ਲਈ ਟੈਸਟ ਕੇਸ ਵੀ ਸੀ ਜਾਂ ਹੈ। ਜਿਵੇਂ ਬਾਹਰਲੇ ਸਿੱਖਾਂ ਨੇ ਪੁਰਤਗਾਲ ਤੋਂ, ਜਿਵੇਂ ਭਾਈ ਪਰਮਜੀਤ ਸਿੰਘ ਪੰਮਾ ਦੀ ਜਿਹੜੀ ਉਹ ਭਾਰਤ ਵਾਲੇ ਉਹਨਾਂ ਨੂੰ ਲਿਜਾਣਾ ਚਾਹੁੰਦੇ ਸੀ, ਐਕਸਟ੍ਰਾਡਾਈਟ ਕਰਨਾ ਚਾਹੁੰਦੇ ਸੀ, ਉਹਨੂੰ ਆਪਣੇ ਮਸਲ ਦੇ ਨਾਲ ਰੋਕਿਆ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਸਾਡੇ ਲਈ ਪਲੱਸ ਜਿਹੜੀ ਹੈ ਪੇਸ਼ਕਦਮੀ ਹੈ ਅੱਗੇ ਵੱਲ ਔਰ ਅਸੀਂ ਜਿੱਥੇ ਮੈਂ ਉਹਨਾਂ ਦੇ ਸਿੰਘਣੀ ਸਾਹਿਬਾਂ ਨੂੰ ਮੁਬਾਰਕਬਾਦ, ਮੈਨੂੰ ਸਵੇਰੇ ਹੀ ਨਿਊਜ਼ ਪਤਾ ਲੱਗੀ, ਉਹਨਾਂ ਦੇ ਬ੍ਰਦਰ ਨੇ ਭਾਈ ਪਰਮਜੀਤ ਸਿੰਘ ਸੀਐਟਲ 'ਚ। ਸੋ ਸਾਰਿਆਂ ਵੱਲੋਂ ਪਰਿਵਾਰ ਦੇ ਲਈ ਤਾਂ ਜ਼ਾਹਰਾ ਤੌਰ ਦੇ ਉੱਤੇ ਹੁੰਦਾ ਹੀ ਹੈ ਪਰ ਮੈਂ ਸਮਝਦਾ ਹਾਂ ਵੀ ਈਵਨ ਸਾਰੇ ਹੀ ਪੰਥ ਪ੍ਰਸਤ ਜਿੱਥੇ ਜਿੱਥੇ ਵੀ ਕੋਈ ਬੈਠਾ ਉਸ ਨੇ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਇਹ ਦੇਖਾਂਗੇ ਵੋਇਸਿਸ ਫਾਰ ਫਰੀडम ਔਰ ਦੂਸਰਿਆਂ ਦੇ ਨਾਲ ਕਿ ਜਿਹੜੀ ਪੈਟੀਸ਼ਨ ਐਡਰੈਸਡ ਹੈ ਉਹਨੂੰ ਜਿਹੜਾ ਕਿਵੇਂ ਅੱਗੋਂ ਹੈਂਡਲ ਕਰਨਾ, ਉਹਨੂੰ ਅੱਗੇ ਤੋਰਨਾ ਹੈ ਜਾਂ ਨਹੀਂ ਤੋਰਨਾ। ਸੋ ਇਹ ਖੁਸ਼ੀ ਦੀ ਗੱਲ ਹੈ। ਦੂਸਰਾ, ਜਦੋਂ ਮੈਂ ਰਸਤੇ ਦੇ ਹਮਸਫ਼ਰ ਦੀ ਗੱਲ ਕੀਤੀ, ਸੋ ਜ਼ਾਹਰ ਹੈ ਕਿ ਅੱਜ ਦੇ ਪੀਰੀਅਡ 'ਚ ਜਦੋਂ ਕਿ ਪ੍ਰਿੰਟ ਮੀਡੀਆ ਨਾਲੋਂ ਵੀ ਜ਼ਿਆਦਾ ਪਾਵਰਫੁਲ ਇਲੈਕਟ੍ਰੋਨਿਕ ਮੀਡੀਆ ਬਣ ਗਿਆ ਔਰ ਜਿਹੜੇ ਵੀਰ ਭੈਣਾਂ ਵੀ ਪੰਥ ਪ੍ਰਸਤ ਸਨ ਉਹਨਾਂ ਨੇ 90ਵਿਆਂ ਦੇ ਅਖੀਰ ਤੱਕ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ
ਕਿ ਜਿਸ ਤੇਜ਼ੀ ਦੇ ਨਾਲ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ ਔਰ ਘਰਾਂ ਦੇ ਵਿੱਚ ਜ਼ੀ ਟੀਵੀ ਤੋਂ ਲੈ ਕੇ ਔਰ ਕਿਵੇਂ ਪੀਟੀਸੀ ਤੱਕ ਸਾਰੇ ਹੀ ਉਸ ਕਿਸਮ ਦਾ ਕੋਈ ਨਾਟਕ, ਕੋਈ ਡਰਾਮੇ, ਕੋਈ ਦੂਜੇ ਤੀਜੇ ਉਸ ਕਿਸਮ ਦਾ ਸਾਰਾ ਹਿੰਦੂ ਮਿਥਿਹਾਸ, ਵਰਤ ਤੇ ਜੋਤਸ਼ੀ ਤੇ ਮੰਤਰੀ ਜੰਤਰੀ ਤੰਤਰੀ ਸਾਰੇ ਲਿਆ ਕੇ ਵਾੜ ਲਏ ਸੀ ਔਰ ਹਰ ਇੱਕ ਨੇ ਆਪਣੇ ਤੌਰ ਤੇ ਯਤਨ ਕੀਤਾ। ਸੋ ਜ਼ਾਹਰ ਹੈ ਵੀ ਇੱਥੇ ਜਦੋਂ ਤੁਸੀਂ ਕੋਈ ਚੀਜ਼ ਐਡਵਾਂਸ ਕਰਨੀ ਹੈ ਤਾਂ ਤੁਸੀਂ ਐਗਜ਼ਿਸਟਿੰਗ ਨੈਟਵਰਕ ਨੂੰ ਦੇਖਦੇ ਹੋ। ਪੀਰੀਅਡ ਸੀ ਕਿ ਡਿਸ਼ ਜਿਹੜਾ ਇੱਕ ਪਪੂਲਰ ਨੈਟਵਰਕ ਸੀ ਔਰ ਡਿਸ਼ ਦੇ ਉੱਤੇ ਜਿਹੜਾ ਉਹ ਅੱਡ ਪੰਜਾਬੀ ਪੈਕ ਦੇ ਥੱਲੇ ਚੈਨਲ ਆ ਗਏ। ਫਿਰ ਹੌਲੀ ਹੌਲੀ ਅਸੀਂ ਦੇਖਿਆ ਕਿ ਬੇਸ਼ੱਕ ਡਿਸ਼ ਇੱਕ ਉਵੇਂ ਹੀ ਪਲੇਗਰਾਊਂਡ ਹੈ ਬਹੁਤ ਵੱਡਾ, ਜਿਹਦੇ 'ਚ ਇੱਕ ਖੂੰਜੇ 'ਚ ਸਾਡਾ ਪੈਕ ਪੰਜਾਬੀਅਤ ਦੇ ਨਾਂ ਥੱਲੇ ਸੀ, ਲੇਕਿਨ ਹੌਲੀ ਹੌਲੀ ਉਹਨਾਂ ਦੇ ਉੱਤੇ ਵੀ ਜਿਹੜੇ ਡਿਸ਼ ਤੇ ਬੈਠੇ ਲੋਕ ਸੀ ਔਰ ਈਵਨ ਕਿਉਂਕਿ ਜਿਹੜੇ ਇੰਡੀਅਨ ਐਮਬੈਸੀਜ਼ ਕੌਂਸੂਲੇਟ ਨੇ ਉਹ ਵੀ ਪਾਵਰ ਸਮਝਦੇ ਸੀ ਇਲੈਕਟ੍ਰੋਨਿਕ ਮੀਡੀਆ ਦੀ ਕੀ ਹੈ। ਹੌਲੀ ਡਿਸ਼ ਦਾ ਤਾਂ ਆਪਣਾ ਐਂਗਲ ਪ੍ਰੋਫਿਟ ਮੇਕਿੰਗ ਹੈ ਉਹਨਾਂ ਦੇ ਲਈ। ਤਾਂ ਜੇ ਇੱਕ ਕਮਿਊਨਿਟੀ ਜੁੜੀ, ਇਕੱਲਾ ਸਾਡਾ ਨਹੀਂ, ਚਾਈਨੀਜ਼, ਵਿਤਨਾਮੀ, ਕੋਰੀਅਨ, ਪਾਕਿਸਤਾਨੀ ਆਪਣੇ ਪੈਕ ਉਹਨਾਂ ਨੇ ਬਣਾਏ ਹੋਏ ਸੀ। ਪਰ ਹੌਲੀ ਹੌਲੀ ਉਹ ਉਸ ਐਕਸਪਲੋਇਟੇਸ਼ਨ ਲੈਵਲ ਤੱਕ ਚਲੀ ਗਈ ਵੀ ਕਿਹਨੂੰ ਵਿੱਚ ਵੜਨ ਦੇਣਾ, ਨਹੀਂ ਵੜਨ ਦੇਣਾ। ਇੱਕ ਆਪਣੇ ਕਿਸਮ ਦਾ ਮਾਫੀਆ ਪੈਦਾ ਹੋ ਗਿਆ ਜਿਹੜੇ ਇਹਨਾਂ ਪੈਕਸ ਦੇ ਵਿੱਚ ਲੋਕ ਵੀ ਸੀ। ਮੈਂ ਵੇਰਵੇ ਵਿੱਚ ਨਹੀਂ ਜਾਣਾ ਚਾਹੁੰਦਾ। ਸੋ ਜ਼ਾਹਰ ਹੈ ਵੀ ਜਿਨ੍ਹਾਂ ਨੇ ਵੀ ਕਿਸੇ ਥਾਂ ਤੇ ਖਲੋ ਕੇ ਸਰਵ ਕਰਨਾ ਹੈ ਕੌਮ ਨੂੰ, ਪੰਥ ਨੂੰ, ਜਾਂ ਈਵਨ ਜੇ ਪੰਜਾਬੀਅਤ ਵੀ ਕਹਿਣਾ ਹੋਏ ਤੇ ਉਹਨਾਂ ਦੇ ਲਈ ਕੀ ਪਲੇਟਫਾਰਮ ਬਚਦਾ ਸੀ। ਫਿਰ ਇਹੀ ਸੀ ਕਿ ਤੁਸੀਂ ਇੰਟਰਨੈਟ ਰਾਹੀਂ ਸ਼ੁਰੂ ਕਰੋ। ਔਰ ਅਸੀਂ ਤਾਂ ਕਿਉਂਕਿ TV 84 ਦਾ ਸਫ਼ਰ ਹੀ ਸਾਡਾ ਜਿਹੜਾ ਉਹ ਥਰੂ ਇੰਟਰਨੈਟ ਸ਼ੁਰੂ ਹੋਇਆ ਦਸੰਬਰ 2012 'ਚ। ਅਪ੍ਰੈਲ 2013 'ਚ ਅਸੀਂ ਜਿਹੜਾ ਉਹ ਟਾਈਮ ਵਾਰਨਰ ਤੇ ਆਏ ਔਰ ਫਿਰ ਇੰਤਜ਼ਾਰ ਸੀ ਡਿਸ਼ ਦੀ, ਜਿਹਦੇ ਲਈ ਐਫਰਟ ਵੀ ਕੀਤੇ ਗਏ। ਪਰ ਜਿਵੇਂ ਮੈਂ ਕਿਹਾ ਕਿ ਇੱਕ ਸੈੱਟ ਕਿਸਮ ਦਾ ਗੈਂਗ ਮਾਫੀਆ ਹੈ ਜਿਸ ਨੇ ਆਪਣੇ ਤਾਂ ਇੱਕ ਤੋਂ ਬਾਅਦ ਇੱਕ ਚੈਨਲ ਵਧਾਏ, ਉਹਦੇ ਥੱਲੇ ਤੁਸੀਂ ਨਾ ਸਿੱਖੀ ਦਾ ਵਰਤੋ, ਪੰਜਾਬੀਅਤ ਦਾ ਵਰਤੋ, ਲਿਆ ਕੇ ਸਾਰੇ ਜੋਤਸ਼ੀ ਬਿਠਾ ਦਿਓ, ਨੰਗ ਧੜੰਗੇ ਸਾਧ ਬਿਠਾ ਦਿਓ, ਵੇਚੀ ਜਾਓ। ਤੇ ਲੋਕਾਂ ਦੇ ਲਈ ਵੀ ਇਹ ਹੁੰਦਾ ਹੈ, ਹਰ ਇੱਕ ਨੂੰ ਆਪਣੀ ਫੋਟੋ ਦੇਖਣ ਦਾ ਸ਼ੌਕ ਹੁੰਦਾ ਹੈ ਔਰ ਉਹ ਐਕਸਪਲੋਇਟੇਸ਼ਨ ਦੀ ਗੱਲ ਵੀ ਚੱਲਦੀ ਰਹੀ। ਪਰ ਦੂਸਰੇ ਪਾਸੇ ਜਿਹੜੇ ਕੁਝ ਕਰਨਾ ਵੀ ਚਾਹੁੰਦੇ ਸੀ ਪਰ ਫਾਈਨੈਂਸ਼ੀਅਲੀ ਵੀ ਸਰਵਾਈਵ ਕਰਨਾ ਚਾਹੁੰਦੇ ਸੀ, ਉਹਨਾਂ ਦੇ ਲਈ ਮੁਸ਼ਕਲਾਂ ਵੀ ਪੈਦਾ ਹੋਈਆਂ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਇੱਕ ਇਹ ਵੱਡੇ ਪ੍ਰੋਜੈਕਟ ਨੇ ਔਰ ਉਹਦੇ ਲਈ ਤੁਸੀਂ ਕਿੰਨੀ ਕੁ ਦੇਰ ਈਦਰ ਪਰਸਨਲ ਆਪਣੀ ਮਨੀ ਤੇ ਡਿਪੈਂਡ ਕਰਦੇ ਹੋ ਜਾਂ ਈਵਨ ਡੋਨੇਸ਼ਨ ਤੇ ਵੀ ਡਿਪੈਂਡ ਕਰਦੇ ਹੋ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਿਸ ਅੰਦਾਜ਼ ਦੇ ਵਿੱਚ ਸਾਰਾ ਇਲੈਕਟ੍ਰੋਨਿਕ ਮੀਡੀਆ ਸਪਰੈਡ ਆਊਟ ਹੋ ਰਿਹਾ, ਫਿਰ ਕੁਦਰਤੀ ਡਿਸ਼ ਦੀ ਪਪੂਲੈਰਿਟੀ ਘਟਣੀ ਸ਼ੁਰੂ ਹੋਈ। 27,000 ਤੋਂ 17,000 12,000 ਕਸਟਮਰ ਆਇਆ ਕਿਉਂਕਿ ਸਲਿੰਗ ਦੇ ਥੱਲੇ ਇੱਕ ਨਵਾਂ ਪਾਰਟ ਸ਼ੁਰੂ ਹੋਇਆ ਔਰ ਇਸ ਕਿਸਮ ਦਾ ਹੋਰ ਇੰਨਾ ਕੁਝ। ਫੇਸਬੁੱਕ ਇੱਕ ਹੋਰ ਰੈਵੋਲੂਸ਼ਨਰੀ ਲਾਈਨ ਆਈ। ਸੋ ਉਸ ਸਭ ਦੇ ਵਿੱਚ ਜਿਹੜਾ ਅਲਟੀਮੇਟ ਫਿਊਚਰ ਲਾਈ ਕਰਦਾ ਹੈ ਉਹ ਸਲਿੰਗ ਹੈ, ਜਾਂ ਹੁਣ ਘਰਾਂ 'ਚ ਬੈਠ ਕੇ TV ਦੇਖਣ ਵਾਲਿਆਂ ਨਾਲੋਂ ਤੁਹਾਡੇ ਕੋਲ ਮਾਊਸ ਹੋਵੇ, ਤੁਹਾਡੀਆਂ ਫੋਨਾਂ ਤੇ ਹੋਏ, ਤੁਹਾਡੇ ਆਈਪੈਡਸ ਤੇ ਹੋਏ, ਲੈਪਟਾਪਸ ਤੇ ਹੋਏ, ਤੁਸੀਂ ਤੁਰੇ ਜਾਂਦੇ ਜਿੱਥੇ ਵੀ ਦੇਖੋ। ਸੋ ਉਸ ਸਾਰੇ ਐਫਰਟ 'ਚੋਂ ਜਿਹੜੀ ਗੱਲ ਮੈਂ ਆਫ ਹੈਪੀਨੈਸ ਕਹਿਣੀ ਚਾਹੁੰਦਾ ਹੈ, ਪਿਛੋਕੜ ਜ਼ਰੂਰੀ ਸੀ ਦੱਸਣਾ ਕਿ ਵੀ ਜਿਸ ਪਾਸੇ ਵੱਲ ਅਸੀਂ ਹੁਣ ਵਧੇ ਹਾਂ ਇਹ ਇੱਕ ਪੇਸ਼ਕਦਮੀ ਹੈ, ਪੋਜ਼ਿਟਿਵ ਸਟੈਪ ਹੈ। ਔਰ ਗਲੋਬਲ CPN ਚੈਨਲ ਪੰਜਾਬੀ ਨੈਟਵਰਕ, ਇਹ ਸਾਡੇ ਵੀਰ ਹਰਭਜਨ ਸਿੰਘ ਜਿਹੜੇ ਗਲੋਬਲ ਜਿਹੜਾ TV ਹੈ ਡਿਸ਼ ਦੇ ਉੱਤੇ ਸੀ, ਹੁਣ ਇਹਨਾਂ ਨੇ ਆਲਰੇਡੀ ਜਿਹੜਾ ਆਪਣਾ ਬੜਾ ਵਧੀਆ ਸਟੂਡੀਓ ਵਗੈਰਾ ਵੀ ਐਸਟੈਬਲਿਸ਼ ਕੀਤੇ ਹੋਏ ਨੇ ਚੰਡੀਗੜ੍ਹ 'ਚ ਔਰ ਪੂਰੀ ਇੱਕ ਟੀਮ ਹੈ। ਸੋ ਅਸੀਂ ਕਾਫੀ ਦੇਰ ਤੋਂ ਆਪਸ ਦੇ ਵਿੱਚ ਜਿਹੜਾ ਉਹ ਕਮਿਊਨੀਕੇਟ ਵੀ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਪੰਜਾਬੀ ਪੈਕ ਦੇ ਥੱਲੇ ਡਿਸ਼ ਔਰ ਦੂਸਰੇ ਦਾ ਪਾਰਟ ਹੈ, ਅਸੀਂ ਉਸ ਕਿਸਮ ਦਾ ਕੋਈ ਨੈਟਵਰਕਿੰਗ ਜਿਹੜੀ ਕਿ ਕੰਜ਼ਿਊਮਰ ਫਰੈਂਡਲੀ ਵੀ ਹੋਏ, ਤੁਹਾਡੇ ਫੋਨਸ ਤੇ ਆਈਪੈਡਸ ਤੇ ਹੋਏ, ਖਰਚਾ ਵਾਈਜ਼ ਵੀ ਜਿਵੇਂ ਡਿਸ਼ ਜੇ 100+ ਖਰਚ ਹੁੰਦੇ ਨੇ ਤੇ ਉਹ ਤੁਹਾਡੇ ਲਈ ਚੀਪਰ ਹੋਏ ਔਰ ਉਹਦੇ 'ਚ ਘੱਟੋ ਘੱਟ ਹਰ ਕਿਸਮ ਦੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਲਈ ਜਿਹੜਾ ਮਟੀਰੀਅਲ ਵੀ ਹੋਏ। ਸੋ ਜ਼ਾਹਰ ਹੈ ਯੰਗਰ ਜਨਰੇਸ਼ਨ ਦੇ ਲਈ ਜਿਹੜੀ ਬਾਲੀਵੁੱਡ ਔਰ ਨਾਚ ਗਾਣਾ ਜਾਂ ਈਵਨ ਪੰਜਾਬੀ ਕਲਾਕਾਰਾਂ ਨੇ ਬਾਲੀਵੁੱਡ ਤੋਂ ਪਾਸੇ ਜਾ ਕੇ ਵੀ ਆਪਣੀਆਂ ਐਲਬਮਸ ਕ੍ਰੀਏਟ ਕਰਕੇ ਇੱਕ ਨਵੀਂ ਮਾਰਕੀਟ ਕ੍ਰੀਏਟ ਕੀਤੀ ਹੈ ਔਰ ਬਹੁਤ ਸਾਰੇ ਜਿਹੜੇ ਚੈਨਲ ਨੇ ਉਹ ਚੱਲਦੇ ਹੀ ਗਾਣਿਆਂ ਦੇ ਨਾਂ ਤੇ ਨੇ ਕਿਉਂਕਿ ਉਸ ਕਿਸਮ ਦਾ ਦੂਜਾ ਪਾਰਟ ਜ਼ਾਹਰ ਹੈ ਇੱਕ ਸਾਡੀ ਪੱਕੀ ਆਡੀਅੰਸ ਹੈ ਜਾਂ ਇੱਕ ਵਿਊਅਰਸ਼ਿਪ ਹੈ ਸਿੱਖ ਕੌਮ ਦੀ ਜਿਹੜੀ ਅਧਿਆਤਮ ਨਾਲ ਜੁੜੀ ਹੋਈ ਹੈ, ਕੀਰਤਨ ਔਰ
ਪੀਟੀਸੀ ਦੇ ਬਾਵਜੂਦ ਕਿ ਕਿਹੋ ਜਿਹੀਆਂ ਕਰਤੂਤਾਂ ਬਾਦਲਾਂ ਨੇ ਕੀਤੀਆਂ ਨੇ, ਲੇਕਿਨ ਇਹਨਾਂ ਦੇ ਕੋਲ ਦਰਬਾਰ ਸਾਹਿਬ ਦਾ ਕੀਰਤਨ ਸੈਲਿੰਗ ਚਿਪ ਦੇ ਥੱਲੇ ਇਹ ਇਸ ਕਿਸਮ ਦਾ ਪਾਠ ਕਰਦੇ ਰਹੇ ਨੇ। ਸੋ ਹੁਣ ਇਸ ਸਾਰੇ ਚੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜ਼ਰੂਰੀ ਪਾਰਟ ਹੈ, ਔਰ ਇਹੀ ਕਾਰਨ ਹੈ ਕਿ ਕੀਰਤਨ ਦਰਬਾਰ ਹੋਣ, ਕਥਾ ਦੇ ਹੋਣ, ਢਾਡੀ ਦਰਬਾਰ ਹੋਣ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚ ਜਾਂਦੀਆਂ ਨੇ। ਔਰ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ ਕਿ ਜਿਹੜਾ ਸਿੱਖੀ ਦਾ ਆਧਾਰ ਵੀ ਅਧਿਆਤਮ ਹੈ, ਰੂਹਾਨੀਅਤ ਹੈ। ਅਸੀਂ ਜਦੋਂ ਰਾਜ ਭਾਗ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੀ ਗੱਲ ਕਰਦੇ ਹਾਂ ਜੀ, ਉਹਦਾ ਆਧਾਰ ਵੀ ਇਹੀ ਹੈ ਕਿ ਭਾਈ ਸਾਡੇ ਕੋਲ ਉਹ ਖਿੱਤਾ ਜਿੱਥੇ ਮੁਕੰਮਲ ਧਾਰਮਿਕ ਆਜ਼ਾਦੀ ਹੋਏ। ਇਕੱਲੀ ਸਾਡੀ ਆਜ਼ਾਦੀ ਨਹੀਂ, ਦੂਸਰੇ ਧਰਮਾਂ ਦੇ ਵੀ, ਹਿੰਦੂ, ਮੁਸਲਮਾਨ, ਈਸਾਈ ਜਾਂ ਜਿਹੜਾ ਨਹੀਂ ਵੀ ਮੰਨਦਾ ਕਿਸੇ ਨੂੰ, ਉਸ ਦੇ ਉੱਤੇ ਵੀ ਕੋਈ ਰੁਕਾਵਟ ਨਾ ਹੋਏ। ਸੋ ਜ਼ਾਹਰ ਹੈ ਕਿ ਉਸ ਦੇ ਲਈ ਜਿਹੜਾ ਐਕਸਕਲੂਸਿਵ ਰੂਹਾਨੀਅਤ ਵਾਲੀ ਇੱਕ ਜਿਹੜੀ ਹੈ ਕਰਾਊਡ ਹੈ। ਜੀ, ਫਿਰ ਅਸੀਂ ਇੱਕ ਪਾਰਟ ਦੇਖਦੇ ਹਾਂ ਜਿਹੜੇ ਕਿ ਐਕਸਪੈਰੀਮੈਂਟ ਕਰਦੇ ਨੇ, ਇੱਕ ਤੋਂ ਦੂਸਰੇ ਪਾਸੇ ਅਕਾਲੀਆਂ ਦੀ ਥਾਂ ਕੌਣ ਆ ਜਾਏ, ਕਾਂਗਰਸ ਆ ਜਾਏ, ਆਮ ਆਦਮੀ ਪਾਰਟੀ ਆ ਜਾਏ, ਜਾਂ ਜੋ ਆਮ ਉੱਥੇ ਚੱਲਦਾ ਹੈ ਜਿਸ ਕਿਸਮ ਦੀ ਕਰਾਊਡ ਦੇ ਵਿੱਚ ਪੰਜਾਬ ਦੇ ਲੋਕ ਨੇ, ਜਾਂ ਬਾਹਰ ਵੀ ਅਸੀਂ ਦੇਖਦੇ ਹਾਂ ਕਿ ਸਾਡੇ ਬਿਲੀਵਰਸ ਤੋਂ ਬਿਨਾਂ ਵੀ ਤਾਂ ਲੋਕ ਨੇ ਜਿਹੜੇ ਆਪੋ ਆਪਣੇ ਤਰੀਕੇ ਨਾਲ ਨੇ। ਔਰ ਜ਼ਾਹਰ ਹੈ ਟੀਵੀ 84 ਤੋਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਅਸੀਂ ਜੂਨ 84, ਨਵੰਬਰ 84 ਦੀ ਉਸ ਪੀੜ ਨੂੰ ਆਵਾਜ਼ ਦਿੱਤੀ ਹੈ। ਔਰ ਅਲਟੀਮੇਟਲੀ ਟੀਵੀ 84 ਜਿੱਥੇ ਇੱਕ ਪੰਥਕ ਚੈਨਲ ਦੇ ਤੌਰ ਤੇ ਇਸ ਨੇ ਇੱਕ ਆਪਣੀ ਥਾਂ ਬਣਾਈ ਹੈ ਇਹਨਾਂ 4 ਸਾਲਾਂ 'ਚ, ਉੱਥੇ ਅਸੀਂ ਜੋ ਦੁਨੀਆ ਦੇ ਵਿੱਚ ਵਾਪਰਦਾ ਹੈ, ਕਿਤੇ ਵੀ ਵਾਪਰਦਾ ਹੈ, ਉਹ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਾਡੇ ਕੌਜ਼ ਨੂੰ, ਸਾਡੇ ਭਵਿੱਖ ਨੂੰ, ਖਾਲਿਸਤਾਨ ਦੀ ਕਾਇਮੀ ਦੇ ਨਾਲ ਉਹ ਕਿਵੇਂ ਰਿਲੇਟ ਕਰਦਾ ਹੈ, ਉਹਨੂੰ ਅਸੀਂ ਜਿਹੜਾ ਹੈ ਇੱਕ ਆਰਟੀਕੂਲੇਟ ਕਰਦੇ ਹਾਂ। ਸੱਚੋ ਸੱਚ ਪ੍ਰੋਗਰਾਮ ਇੱਕ ਫਲੈਗ ਬੀਅਰਰ ਹੈ। ਔਰ ਸਾਡੀ ਕੁੱਲ ਨੀਤੀ ਜਿੱਥੇ ਅਸੀਂ ਓਪਨ ਹੈ, ਐਂਟਰਟੇਨਮੈਂਟ ਲਈ ਵੀ ਓਪਨ ਹੈ, ਸਾਫ ਸੁਥਰੀ ਐਂਟਰਟੇਨਮੈਂਟ ਦੀ ਗੱਲ ਹੋਈ, ਪੋਲੀਟੀਕਲ ਵਿਊਜ਼ ਦੇ ਲਈ ਵੀ, ਔਰ ਇਸ ਲਈ ਅਸੀਂ ਆਪਣੇ ਟੀਵੀ 84 ਨਿਊਜ਼ ਚੈਨਲ ਦੇ ਉੱਤੇ ਉਹ ਹਰ ਪੋਲੀਟੀਕਲ ਸ਼ੋਬੇ ਨਾਲ ਸੰਬੰਧਿਤ ਜਿਹੜੇ ਪਾਰਟੀਜ਼ ਨੇ ਜਾਂ ਜਿਨ੍ਹਾਂ ਨੇ ਕੋਈ ਨਾਮਨੇ ਖੱਟੇ ਨੇ ਅੱਡ-ਅੱਡ ਫੀਲਡ 'ਚ, ਉਹਨਾਂ ਨੂੰ ਹਮੇਸ਼ਾ ਇੰਟਰਵਿਊ ਕੀਤਾ ਹੈ। ਹੁਣ ਇਹ ਵੀ ਮੈਂ ਬੈਕਗਰਾਊਂਡ ਇਸ ਲਈ ਲੈ ਕੀਤੀ ਹੈ ਕਿ ਜਿਹੜਾ ਪੈਕ 3 ਚੈਨਲਸ ਦਾ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਗਲੋਬਲ CPN ਵੱਲੋਂ, ਅੱਜ ਟੀਵੀ 84 ਵੀ ਉਸ ਪੈਕ ਦਾ ਹਿੱਸਾ ਹੈ। ਔਰ ਇਹ 4 ਚੈਨਲ ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਹੈ ਕਿ ਐਕਸਕਲੂਸਿਵ ਜਿਹੜਾ ਰੂਹਾਨੀਅਤ ਨੂੰ ਸਮਰਪਿਤ ਹੈ, ਉਹ ਆਤਮ ਰਸ ਚੈਨਲ ਹੈ। ਉਸ ਦੇ ਵਿੱਚ ਪੰਜਾਬੀ ਬੀਟ ਦੇ ਥੱਲੇ ਸਿਰਫ ਤੇ ਸਿਰਫ ਉਸ ਕਿਸਮ ਦਾ ਨੱਚਣਾ ਟੱਪਣਾ ਹੀ ਹੈ, ਜਿਹੜੇ ਟਿਕ ਕੇ ਨਹੀਂ ਬਹਿ ਸਕਦੇ, ਭਾਵੇਂ ਕੰਧ ਨਾਲ ਸਿਰ ਮਾਰਨ ਨੂੰ, ਰੌਕ ਐਂਡ ਰੋਲ ਹੀ ਹੁੰਦਾ ਨੇ, ਉਹ ਉਹਨਾਂ ਦੇ ਲਈ ਵੀ ਹੈ। ਔਰ ਜ਼ਾਹਰ ਹੈ ਕਿ ਗਲੋਬਲ ਟੀਵੀ ਦਾ ਇੱਕ ਆਪਣਾ ਮੁਕਾਮ ਹੈ, ਔਰ ਉਹਨਾਂ ਦੇ ਵਿੱਚ ਚੰਗੇ ਜਰਨਲਿਸਟ ਜਿਨ੍ਹਾਂ ਨੇ ਨਾਮਨੇ ਆਪਣੀ ਥਾਂ ਬਣਾਈ, ਉਹ ਆਪਣਾ ਤਜੀਆਕਾਰ ਹੈ ਉਹਨਾਂ ਦਾ। ਲੇਕਿਨ ਇੱਕ ਉਹ ਆਸਪੈਕਟ ਵੀ ਆਉਂਦਾ ਜਿਹੜਾ ਕਿ ਡਿਫਰੈਂਟ ਲੋਕਾਂ ਦਾ ਹੈ। ਔਰ ਚੌਥਾ ਚੈਨਲ ਅਸੀਂ ਟੀਵੀ 84 ਅੱਜ ਇਸ ਦਾ ਹਿੱਸਾ ਬਣੇ। ਪਰ ਇਹ ਸਾਰੀ ਇੰਨੀ ਲੰਬੀ ਚੌੜੀ ਕਹਾਣੀ ਸੁਣਾਉਣ ਦਾ ਮਤਲਬ ਇਵੇਂ ਹੀ ਹੈ ਜਿਵੇਂ ਉਹ ਬੱਸ ਦੇ ਵਿੱਚ ਜਿਹੜੇ ਕੋਈ ਸੁਰਮਾ ਵੇਚਣ ਆਉਂਦਾ ਹੈ, ਕੋਈ ਮੰਜਣ ਵੇਚਣ ਆਉਂਦਾ ਹੈ, ਪਹਿਲਾਂ ਉਹ ਦੱਸਦਾ ਹੈ ਕਿ ਵੀ ਦੰਦ ਗਏ, ਸਵਾਦ ਗਿਆ, ਅੱਖਾਂ ਗਈਆਂ, ਜਾਨ ਗਿਆ, ਕਰ ਕਰਾ ਕੇ ਫਿਰ ਕਹਿੰਦਾ ਜੀ ਆਹ ਮੰਜਣ ਲਓ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਸਾਡੇ ਨਾਲ ਜੁੜੇ ਟੀਵੀ 84 ਦੇ ਐਡਮਾਇਰਰ ਨੇ, ਜਦੋਂ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕਰਦੇ ਹਾਂ, ਹਮਦਰਦੀ ਵੀ ਕਰਦੇ ਨੇ, ਕੁਛ ਨਾ ਕੁਛ ਉਹਨਾਂ ਦਾ ਹੁੰਦਾ ਹੈ ਕਿ ਵੀ ਕਿਵੇਂ ਇਹਨਾਂ ਨੂੰ ਸਸਟੇਨ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਸਾਡੇ ਇਹ ਸਾਰੀ ਵਿਚਾਰ ਚੋਂ ਇੱਕ ਇਹ ਹੈ ਕਿ ਵੀ ਇਸ ਅੰਦਾਜ਼ ਦੇ ਵਿੱਚ ਜਿੱਥੇ ਅਸੀਂ ਸਾਰੀਆਂ ਚੀਜ਼ਾਂ ਇਕੱਠੀਆਂ, ਜਿਹਦੇ ਵਿੱਚ ਕਰਿਆਨੇ ਦੀ ਦੁਕਾਨ ਵਾਂਗੂ ਸਾਰਾ ਸੌਦਾ ਹੈ, ਭਾਵੇਂ ਥੋੜਾ ਥੋੜਾ ਹੀ ਹੋਏ, ਔਰ ਇੱਕ ਥਾਂ ਤੇ ਇਕੱਠਾ ਹੈ। ਔਰ ਇਹ $7 ਦਾ ਜਿਹੜਾ ਹੈ ਇਹ ਪੈਕ ਜਿਹੜਾ ਕਿ ਅਵੇਲੇਬਲ ਹੈ ਹੁਣ। ਇਸ ਦੀਆਂ ਡੀਟੇਲਸ ਕਿਉਂਕਿ ਅੱਜ ਹੀ ਇਹ ਡੀਲ ਫਾਈਨਲ ਹੋਈ ਔਰ ਅੱਜ ਹੀ ਇਹ ਜਿਹੜਾ ਇਸ ਦੇ ਉੱਤੇ ਆ ਗਿਆ। ਔਰ ਆਉਣ ਵਾਲੇ ਦਿਨਾਂ 'ਚ ਜਿੱਥੇ ਅਸੀਂ ਇਸ ਸੰਬੰਧੀ ਲਿਟਰੇਚਰ ਵੀ ਔਰ ਜਿਹੜੀਆਂ ਸਾਡੀਆਂ ਟੀਮਸ ਨੇ, ਔਰ ਖ਼ਾਸ ਤੌਰ 'ਤੇ ਗਲੋਬਲ ਟੀਵੀ ਔਰ ਟੀਵੀ 84, ਕਿਉਂਕਿ ਅਸੀਂ ਜਿਹੜਾ ਆਲਰੇਡੀ ਜਿਹੜੇ ਸਾਡੇ ਐਕਟਿਵਿਸਟਸ ਵੀ ਨੇ ਔਰ ਟੈਕਨੀਕਲ ਟੀਮਸ ਵੀ ਨੇ, ਅਸੀਂ ਆਪਸ ਦੇ ਵਿੱਚ ਮਿਲ ਕੇ ਕੰਮ ਕਰਾਂਗੇ ਔਰ ਉਹ ਤੁਹਾਡੇ ਤੱਕ ਪਹੁੰਚ ਵੀ ਕਰਨਗੇ, ਗੁਰਦੁਆਰਿਆਂ 'ਚ ਵੀ ਔਰ ਦੂਸਰੀਆਂ ਥਾਵਾਂ 'ਤੇ ਵੀ। ਔਰ ਇਸ ਗੱਲ ਨੂੰ ਯਕੀਨੀ ਬਣਾਓ ਕਿ ਵੀ ਇਸ $7 ਦੀ ਐਪ ਹੋਏਗੀ ਜਿਹਨੂੰ ਤੁਸੀਂ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ। ਉਹਦੇ ਰਾਹੀਂ ਬਾਕੀ ਡੀਟੇਲਸ, ਕਿਉਂਕਿ ਮੈਂ ਬਹੁਤਾ ਟੈਕਨੀਕਲ ਨਹੀਂ ਹੈ, ਤੇ ਕੱਲ੍ਹ ਵਾਂਗ ਅੱਜ ਹੀ
ਅੱਜ ਵੀ ਮੈਂ ਪਹਿਲੇ 15 ਮਿੰਟ ਇਹਦੇ ਤੇ ਹੀ ਲਾ ਦਿੱਤੇ ਨੇ। ਲੇਕਿਨ ਇਹ ਇੱਕ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਔਰ ਅਸੀਂ ਸਮਝਦੇ ਹਾਂ ਕਿ ਸਾਡੇ ਦਰਸ਼ਕ ਵੀ ਜਿਹੜੇ ਕਿ ਔਰ ਇਹਦੇ 'ਚ ਕਿਉਂਕਿ ਇਸ ਦਾ ਬੇਸ ਗਲੋਬਲ ਹੋਏਗਾ, ਦੁਨੀਆ ਭਰ 'ਚ ਹੈ ਜੀ ਔਰ ਹਰ ਥਾਂ ਦੇ ਉੱਤੇ ਆਲਰੇਡੀ ਟੀਵੀ 84 ਦੀ ਜਦੋਂ ਹੁਣ ਤੋਂ ਫੇਸਬੁੱਕ ਤੇ ਲਾਈਵ ਹੈ ਜਾਂ ਅਦਰਵਾਈਜ਼ ਹੈ, ਸਾਡੇ ਕੋਲ ਇਸ ਵੇਲੇ 72,000 ਤੋਂ ਜ਼ਿਆਦਾ ਜਿਹੜੇ ਨੇ ਸਾਡੇ ਨਾਲ ਵਿਊਅਰਸ ਨੇ ਜੁੜੇ ਹੋਏ ਔਰ ਜਦੋਂ ਤੁਸੀਂ ਉਹਨਾਂ ਦੀ ਲੋਕੇਸ਼ਨ ਦੇਖਦੇ ਹੋ ਜਿਓਗ੍ਰਾਫੀਕਲ, ਉਹ ਆਲ ਓਵਰ ਨੇ ਜੀ ਔਰ ਉਹਦੇ 'ਚ ਜ਼ਾਹਰ ਹੈ ਕਿ ਇਸ ਐਪ ਦੇ ਨਾਲ ਉਹਨਾਂ ਨੂੰ ਦੂਸਰੇ ਚੈਨਲਸ ਵੀ ਜਿਹੜੇ ਨੇ ਔਰ ਉਸ ਪਰਸਪੈਕਟਿਵ ਨੂੰ ਵੀ ਦੇਖਣ ਦਾ ਮੌਕਾ ਮਿਲੇਗਾ। ਸੋ ਤੁਸੀਂ ਜਰਾ ਆਪਣੇ $7 ਵਾਲਾ ਜਿਹੜਾ ਮਹੀਨੇ ਦਾ ਖਰਚਾ ਹੈ ਉਹ ਇੱਕ ਪਾਸੇ ਕੱਢ ਕੇ ਰੱਖ ਲਓ ਔਰ ਜਦੋਂ ਕਿਉਂਕਿ ਮੇਰੇ ਕੋਲ ਹੁਣ ਕੁਇਕਲੀ ਜਦੋਂ ਮੈਂ ਆ ਰਿਹਾ ਸੀ ਆਪਣੇ ਆਫਿਸ ਤੋਂ ਨਿਕਲ ਕੇ ਇੱਥੇ ਸਟੂਡੀਓ ਤੱਕ, ਉਦੋਂ ਹੀ ਇਹ ਜਾਣਕਾਰੀ ਕੁਝ ਦੇਰ ਪਹਿਲਾਂ ਹੀ ਆਈ। ਸੋ ਬਾਕੀ ਜਿਹੜੇ ਆਸਪੈਕਟ ਨੇ ਵੀ ਕਿਵੇਂ ਕਰਨਾ ਹੈ ਕੀ ਹੈ ਉਹ ਐਡ 'ਚ ਵੀ ਆਣਗੇ ਜਿਹੜੀ ਵੀ ਰਨ ਹੋਏਗੀ ਔਰ 1-to-1 ਵੀ ਹੋਣਗੇ। ਜੀ ਡਾਕਟਰ ਸਾਹਿਬ ਬੜਾ ਵਧੀਆ ਲੱਗਾ ਪ੍ਰੋਗਰਾਮ ਦੀ ਸ਼ੁਰੂਆਤ ਦੋ ਖੁਸ਼ੀ ਦੀਆਂ ਖਬਰਾਂ ਨਾਲ ਹੋਈ ਹੈ। ਮੇਰਾ ਖਿਆਲ ਹੈ ਬ੍ਰੇਕ ਲੈ ਲਓ ਹੁਣ ਲੈ ਲਈਏ ਤੁਸੀਂ। ਬ੍ਰੇਕ। ਹਾਂਜੀ ਨਹੀਂ ਡਾਕਟਰ ਸਾਹਿਬ ਤੁਸੀਂ ਨਾ ਸ਼ੁਰੂ ਹੀ ਕਰ ਦਿਓ ਅੱਜ ਦਾ ਜਿਹੜਾ ਇਸ਼ੂ ਹੈਗਾ ਨਾ ਅੱਜ ਦਾ ਇਸ਼ੂ ਅਸਲ 'ਚ ਕੁਆਇਟ ਜਿਹੜਾ ਹੈ ਉਹ ਲੰਬਾ। ਹਾਂ ਤੇ ਮੈਂ ਚਾਹੁੰਦਾ ਕਿ ਵੀ ਇਸ ਸੈਗਮੈਂਟ ਨੂੰ ਤੁਸੀਂ ਸੈਪਰੇਟ ਰੱਖੀ ਖੁਸ਼ੀ ਸੈਗਮੈਂਟ ਦੇ ਥੱਲੇ ਹੀ ਰੱਖੋ। ਜੀ ਡਾਕਟਰ ਸਾਹਿਬ ਅਮਰਵੀਰ ਸਿੰਘ ਨੂੰ ਸਮੱਸਿਆ ਹੋਏਗੀ ਪਰ ਉਹਨੂੰ ਕਹੋ ਜੀ ਡਿਫਰੈਂਟ ਹੈਡਿੰਗ ਬਣਾ ਕੇ ਲਾ ਦਿਓ। ਜੀ ਡਾਕਟਰ ਸਾਹਿਬ ਲੈਟ ਵੀ ਗੋ ਫॉर द ਨੈਕਸਟ ਓਕੇ ਜੀ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।